ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਐਂਡੋਜ਼ ਟੀਵੀ ਆਸਟ੍ਰੇਲੀਆ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਸ਼ਖਸੀਅਤਾਂ, ਇਨਸਾਨ ਜਿਹੜੇ ਕਿ ਸਾਡੇ ਐਂਟਰਟੇਨਮੈਂਟ ਦਾ ਕਾਰਨ ਬਣਦੇ ਨੇ, ਰੀਜ਼ਨ ਬਣਦੇ ਨੇ, ਜਿਨ੍ਹਾਂ ਦੀ ਬਦੌਲਤ ਸਾਨੂੰ ਵਧੀਆ ਫਿਲਮਾਂ ਤੇ ਗਾਣੇ ਸੁਣਨ ਨੂੰ ਤੇ ਦੇਖਣ ਨੂੰ ਮਿਲਦੇ ਨੇ। ਸੋ ਅੱਜ ਇਦਾਂ ਦਾ ਹੀ ਮੇਰਾ ਇੱਕ ਵੱਡਾ ਵੀਰ ਮੇਰੇ ਨਾਲ ਹੈ ਜੀ ਐਂਡੋਜ਼ ਟੀਵੀ ਆਸਟ੍ਰੇਲੀਆ ਤੇ, ਜਿਨ੍ਹਾਂ ਦਾ ਨਾਂ ਹੈ ਜੱਸੀ ਐਕਸ। ਤੇ ਹਮੇਸ਼ਾ ਅਸੀਂ ਗਾਣਿਆਂ ਦੇ ਵਿੱਚ ਬਹੁਤ ਸਾਰੇ ਗਾਣੇ ਤੁਸੀਂ ਆਪਣੀਆਂ ਗੱਡੀਆਂ ਤੇ ਟਰੈਕਟਰਾਂ ਤੇ ਸੁਣੇ ਹੋਣੇ। ਇੱਕ ਆਵਾਜ਼ ਆਉਂਦੀ ਆ ਸਾਹਮਣੇ, ਜੱਸੀ ਓਏ। ਮੈਂ ਬੈਠਾ ਅੱਜ ਜੱਸੀ ਐਕਸ ਯਾਨੀ ਕਿ ਵੱਡਾ ਵੀਰ ਜੱਸੀ ਲਵੇ, ਮਿਊਜ਼ਿਕ ਡਾਇਰੈਕਟਰ ਜੱਸੀ ਐਕਸ ਦੇ ਕੋਲ, ਜਿਨ੍ਹਾਂ ਨਾਲ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਜਿਨ੍ਹਾਂ ਨੇ ਸਾਨੂੰ ਸਭ ਤੋਂ ਪਹਿਲਾਂ ਹਿੱਟ ਗਾਣਾ ਦਿੱਤਾ ਸੀ ਟਰਾਲੀ ਬਣੇ ਰਣਜੀਤ ਬਾਵੇ ਵੀਰ ਦੇ। ਜਿੰਨੇ ਵੀ ਹਿੱਟ ਗਾਣੇ ਆਏ ਨੇ ਆਲਮੋਸਟ ਸਾਰੇ ਹਿੱਟ ਗਾਣਿਆਂ ਦਾ ਮਿਊਜ਼ਿਕ ਜੱਸੀ ਐਕਸ ਵੀਰ ਨੇ ਕੀਤਾ, ਯਾਨੀ ਕਿ ਉਹ ਗਾਣਿਆਂ ਦਾ ਮਿਊਜ਼ਿਕ ਹੈ ਜਿਹੜਾ ਉਹ ਇਸੇ ਸਟੂਡੀਓ ਦੇ ਵਿੱਚ ਜਿੱਥੇ ਮੈਂ ਬੈਠਾ ਇੱਥੇ ਬਣਿਆ। ਖਾਸ ਤੌਰ ਤੇ ਮੇਰਾ ਇੱਕ ਬੜਾ ਫੇਵਰੇਟ ਗਾਣਾ, ਮੇਰਾ ਨਹੀਂ ਤੁਹਾਡੇ ਸਾਰਿਆਂ ਦਾ, ਮੁੰਡੇ ਕੁੜੀਆਂ ਦਾ ਫੇਵਰੇਟ ਗਾਣਾ, ਕਿ ਮੇਰੀ ਇਹ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਜਾਂ ਇੱਕ ਗਾਣਾ ਹੋਰ ਜਿਹੜਾ ਮੇਰਾ ਬੜਾ ਫੇਵਰੇਟ ਆ, ਮੇਰੀ ਗੱਡੀ 'ਚ ਅਕਸਰ ਵੱਜਦਾ ਰਹਿੰਦਾ, ਉਹ ਗਾਣਾ ਹੈਗਾ ਕਿ ਪਾਣੀ ਲਾਉਂਦੇ ਲਾਉਂਦੇ ਆ ਗਈ ਤੇਰੀ ਯਾਦ ਨਹੀਂ ਅੜੀਏ। ਬੜਾ ਹਿੱਟ ਗਾਣਾ, ਪਿੱਛੇ ਜੇ ਕਾਫੀ ਵੀਡੀਓ ਉਸ ਗਾਣੇ ਦੀ ਹਿੱਟ ਹੋਈ। ਉਸ ਗਾਣੇ ਦਾ ਮਿਊਜ਼ਿਕ ਵੀ ਇਸੀ ਜਗ੍ਹਾ ਤੇ ਬਣਿਆ ਤੇ ਜੱਸੀ ਵੀਰੇ ਨੇ ਬਣਾਇਆ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਨਾ ਦਾ ਲੇਟੈਸਟ ਟਰੈਕ ਜਾਂ ਗੀਤਾ ਜੈਲਦਾਰ ਦੇ ਗਾਣੇ, ਜਾਰਡਨ ਸੰਧੂ ਦੇ ਗਾਣੇ, ਬੰਟੀ ਬੈਸ ਨਾਲ ਮਿਲ ਕੇ ਵੀਰੇ ਨੇ ਬਹੁਤ ਸੋਹਣਾ ਮਿਊਜ਼ਿਕ ਪ੍ਰੋਡਿਊਸ ਕੀਤਾ ਹੈ। ਸੋ ਜੱਸੀ ਵੀਰੇ ਨਾਲ ਕੁਝ ਖਾਸ ਗੱਲਾਂ ਕਰਦੇ ਹਾਂ ਤੇ ਜਾਣਦੇ ਹਾਂ ਕਿ ਜਿਹੜੀ ਆਵਾਜ਼ ਸਾਨੂੰ ਹਮੇਸ਼ਾ ਗਾਣਿਆਂ ਦੇ ਮੂਹਰੇ ਸੁਣਨ ਨੂੰ ਮਿਲਦੀ ਹੈ, ਜੱਸੀ ਓਏ, ਉਹ ਅਸਲ ਦੇ ਵਿੱਚ ਉਹ ਜੱਸੀ ਹੈ ਕਿੱਦਾਂ ਦਾ ਤੇ ਅੱਗੇ ਕੀ ਪਲਾਨਸ ਨੇ ਤੇ ਕਿਹੜੇ ਗਾਣਿਆਂ ਦਾ ਮਿਊਜ਼ਿਕ ਕੀ ਵੱਡਾ ਉਹ ਕਰਨ ਜਾ ਰਹੇ ਨੇ। ਸਤਿ ਸ਼੍ਰੀ ਅਕਾਲ ਜੱਸੀ ਵੀਰੇ, ਸਵਾਗਤ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ, ਠੀਕ ਹੋ? ਬਹੁਤ ਵਧੀਆ ਵੀਰੇ। ਸੋ ਇਹ ਆ ਸਟੂਡੀਓ ਜੱਸੀ ਵੀਰੇ ਦਾ, ਜਿੱਥੇ ਜੱਸੀ ਵੀਰਾ ਗਾਣਾ ਬਣਾਉਂਦਾ ਹੈ ਤੇ ਖਾਸ ਤੌਰ ਤੇ ਜ਼ਬਰਦਸਤ ਹਿੱਟ ਗਾਣੇ ਜਿਹੜੇ ਰਣਜੀਤ ਬਾਵੇ ਵੀਰੇ ਦੇ ਖਾਸ, ਵੈਸੇ ਤਾਂ ਬਹੁਤ ਸਿੰਗਰ ਨੇ ਪਰ ਬਾਵੇ ਵੀਰੇ ਨਾਲ ਕੁਝ ਖਾਸ ਹੀ ਰਿਸ਼ਤਾ, ਬਿਕੋਜ਼ ਜਿੰਨੇ ਵੀ ਗਾਣਿਆਂ ਦਾ ਮਿਊਜ਼ਿਕ ਬਣਾਇਆ ਉਹ ਗਾਣੇ ਬਹੁਤ ਜ਼ਿਆਦਾ ਹਿੱਟ ਹੋਏ ਤੇ ਖਾਸ ਤੌਰ ਤੇ ਸ਼ੁਰੂਆਤ ਹੋਈ 2016 ਤੋਂ। ਤੇ ਆਪਾਂ 16 ਤੋਂ ਹੀ ਗੱਲ ਚੱਕ ਲੈਂਦੇ ਹਾਂ ਕਿ ਟਰਾਲੀ ਗਾਣਾ ਬਹੁਤ ਜ਼ਿਆਦਾ ਹਿੱਟ ਹੋਇਆ। ਇਹਦੇ ਪਿੱਛੇ ਇੱਕ ਕਹਾਣੀ ਵੀ ਹੈ, ਤੁਸੀਂ ਜ਼ਿਕਰ ਕਰ ਰਹੇ ਸੀ, ਉਹ ਕਹਾਣੀ ਤੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ ਕਿ ਇੰਨਾ ਵਧੀਆ ਗਾਣਾ ਵੱਜਿਆ, ਹਿੱਟ ਹੋਇਆ ਤੇ ਮੈਨੂੰ ਲੱਗਦਾ ਉਸ ਗਾਣੇ ਤੋਂ ਹੀ ਤੁਹਾਡਾ ਨਾਮ ਵੀ ਬਣਿਆ। ਜੀ ਜੀ ਵੀਰੇ, ਕਹਾਣੀ ਉਹਦੀ ਇੱਦਾਂ ਹੈ ਜੀ ਗਾਣੇ ਦੀ। ਮੈਂ ਗਾਣਾ ਬਣਾਇਆ ਦਸੰਬਰ 2015 'ਚ, ਹੈ ਨਾ। ਤੇ ਬਾਵੇ ਵੀਰ ਦਾ ਮੈਨੂੰ ਕਾਲ ਆਈ, ਹਨੀ ਵੀਰ ਆ, ਉਹਦੀ ਕਾਲ ਆਈ। ਉਹਨਾਂ ਨੇ ਦੱਸਿਆ ਮੈਨੂੰ, ਕਹਿੰਦਾ ਬਾਈ ਵੀ ਆਹ ਗਾਣਾ ਬਣਾਉਣਾ, ਤੂੰ ਬਣਾ ਗਾਣਾ। ਮੈਂ ਗਾਣਾ ਬਣਾ ਕੇ ਭੇਜਿਆ ਤੇ ਜਦੋਂ ਮੈਂ ਗਾਣਾ ਬਣਾਇਆ, ਮੈਨੂੰ ਫਿਰ ਮੈਂ ਐਕਸਾਈਟਡ ਵੀ ਉਹਨਾਂ ਨੇ ਗਾਣਾ ਸੁਣਨਾ ਹੁਣ ਤੇ ਉਹਨਾਂ ਦਾ ਕੀ ਰਿਐਕਸ਼ਨ ਹੋਊਗਾ ਨਾ ਗਾਣਾ ਸੁਣ ਕੇ। ਤੇ ਕੋਲ ਆਈ ਮੈਨੂੰ, ਬਾਵੇ ਵੀਰ ਨੇ ਗੱਲ ਕੀਤੀ, ਕਹਿੰਦਾ ਜੱਸੀ ਗਾਣਾ ਦਾ ਸੁਣ ਲਿਆ। ਮੈਂ ਕਹਿੰਦਾ ਨਹੀਂ ਯਾਰ, ਬਣੀ ਨਹੀਂ ਗੱਲ। ਕਹਿੰਦਾ ਆਪਾਂ ਆਲਰੇਡੀ ਕਿਤੇ ਕਰ ਰਹੇ ਹਾਂ ਗਾਣਾ ਕਿਸੇ ਹੋਰ ਮਿਊਜ਼ਿਕ ਡਾਇਰੈਕਟਰ ਨਾਲ, ਉਹ ਆਲਰੇਡੀ ਸਟੈਬਲਿਸ਼ ਮਿਊਜ਼ਿਕ ਡਾਇਰੈਕਟਰ ਹੀ। ਤੇ ਕਹਿੰਦਾ ਵੀ ਆਪਾਂ ਉਹਨਾਂ ਕਰ ਰਹੇ, ਫਿਰ ਆਪਾਂ ਉੱਥੋਂ ਹੀ ਕਰ ਲੈਂਦੇ ਹਾਂ। ਮੈਂ ਕਿਹਾ ਮੈਨੂੰ ਅੱਜ ਰਾਤ ਦਾ ਟਾਈਮ ਦੇ ਦਿਓ, ਮੈਂ ਟਰਾਈ ਕਰ ਲੈਣਾ। ਕਹਿੰਦਾ ਚੱਲ ਤੂੰ ਕਰ ਲਾ, ਜੇ ਹੁੰਦਾ ਤੇ ਕਰ ਲਾ, ਨਹੀਂ ਤਾਂ ਆਪਾਂ ਕਰ ਹੀ ਰਹੇ ਹਾਂ। ਮੈਂ ਫਿਰ ਸਵੇਰੇ ਫਿਰ ਬਣਾ ਕੇ ਭੇਜਿਆ ਤੇ ਫਿਰ ਕਾਲ ਆਈ, ਕਹਿੰਦਾ ਯਾਰ ਬਹੁਤ ਵਧੀਆ ਹੋ ਗਿਆ। ਕੀ ਬਾਤ ਹੈ। ਫਿਰ ਮੈਨੂੰ ਲੱਗਾ ਵੀ ਜੇ ਠੀਕ ਆ, ਵੀ ਲੱਗਦਾ ਕਿ ਜਦੋਂ ਇਹ ਗਾਣਾ ਆਊਗਾ, ਕਿਉਂਕਿ ਬਾਵੇ ਵੀਰ ਆਲਰੇਡੀ ਸਟੈਬਲਿਸ਼ ਹੋ ਚੁੱਕਿਆ ਸੀਗਾ, ਤੇ ਮੈਨੂੰ ਲੱਗਾ ਕਿ ਜੇ ਇਹ ਗਾਣਾ ਆਊਗਾ ਤੇ ਗੱਲ ਬਣ ਸਕਦੀ ਆ। ਗਾਣਾ ਆਉਣ ਤੋਂ ਪਹਿਲਾਂ ਹੀ ਗਾਣਾ ਪਤਾ ਨਹੀਂ ਕਿੰਨੇ ਲੀਕ ਕਰਤਾ, ਉਹ ਲੀਕ ਕਰਤਾ। ਤੇ ਮੈਂ ਚਲੋ ਕੋਈ ਨਹੀਂ, ਫਿਰ ਵੀ ਲੀਕ ਵੀ ਹੋ ਗਿਆ ਤੇ ਆਪਣਾ ਹੀ ਆ। ਬਟ ਜਦੋਂ ਆਪਾਂ ਵੇਖਿਆ ਆਡੀਓ ਸਾਈਟਸ ਤੇ ਸਾਰਾ ਕੁਛ ਦੇਖਿਆ ਤੇ ਉਹ ਉੱਥੇ ਨਾਮ ਮਿਊਜ਼ਿਕ ਡਾਇਰੈਕਟਰ ਕਿਸੇ ਹੋਰ ਦਾ, ਫਿਰ ਮੈਂ ਕਿਹਾ ਲੱਗਦਾ ਗੱਲ ਬਣਨੀ ਨਹੀਂ ਹੈ ਨਾ। ਤੇ ਬਾਅਦ 'ਚ ਕੀ ਆ, ਚਲ ਥੋੜ੍ਹੀ ਦੇਰ ਬਾਅਦ ਜਦੋਂ ਗਾਣਾ ਪਸੰਦ ਆਇਆ, ਫਿਰ TCS ਕੰਪਨੀ ਨੂੰ ਓਫੀਸ਼ੀਅਲੀ ਵੀਡੀਓ ਨਾਲ ਰਿਲੀਜ਼ ਕੀਤਾ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਇਹਦਾ ਮਿਊਜ਼ਿਕ ਕਿਹਨੇ ਕੀਤਾ। ਉਸ ਤੋਂ ਬਾਅਦ ਫਿਰ ਸਾਰਾ ਕੁਝ ਸੈੱਟ ਹੋ ਗਿਆ। ਕੀ ਬਾਤ ਹੈ। ਅੱਛਾ, ਜਿਹੜੀ ਗਾਣੇ ਦੇ ਮੂਹਰੇ ਅਕਸਰ ਅਸੀਂ ਗੱਲ ਸੁਣਦੇ ਹਾਂ, ਜੱਸੀ ਓਏ, ਹਨਾ, ਇਹ ਆਵਾਜ਼ ਆਉਂਦੀ ਆ, ਇਹ ਆਈਡੀਆ ਕਿਵੇਂ ਆਇਆ? ਵੈਸੇ ਤਾਂ ਚਲੋ ਇੱਕ ਆਈਡੈਂਟਿਟੀ ਹਰ ਮਿਊਜ਼ਿਕ ਡਾਇਰੈਕਟਰ ਪਾਉਂਦਾ, ਪਰ ਤੁਹਾਨੂੰ ਇਹ ਆਈਡੀਆ ਕਿਵੇਂ? ਮੈਂ ਇਹ ਸੋਚ ਕੇ ਨਹੀਂ ਕੀਤਾ ਕਿ ਮੈਂ ਆਹ ਚੀਜ਼ ਪਾਉਣੀ, ਵੀ ਮੈਨੂੰ ਵੀ ਮੈਂ ਆਪਣੇ ਨਾਂ ਪਾਇਆ ਕਰਨਾ ਆਪਣੇ, ਹਨਾ। ਮੈਨੂੰ ਕਹਿੰਦੇ ਰਹੇ ਸਾਰੇ ਕਿ ਕਰਿਆ ਕਰ, ਪਾਇਆ ਕਰ, ਬਟ ਮੈਨੂੰ ਇਹ ਨਹੀਂ ਕਿ ਮੈਂ ਪਾਉਣਾ ਹੀ ਪਾਉਣਾ ਕੁਛ ਇੱਦਾਂ ਦਾ। ਉਹ ਤੇ ਮੈਂ ਕੋਈ ਗਾਣਾ ਰਿਕਾਰਡ ਕਰਦਾ ਪਿਆ ਆਪਣੀ ਵੋਕਲ 'ਚ, ਕੋਈ ਲੰਮੀ ਰਿਕਾਰਡ ਕਰਦਾ ਪਿਆ ਸੀਗਾ, ਤੇ ਐਵੇਂ ਹੀ ਮਤਲਬ ਫਲੋ 'ਚ ਨਿਕਲ ਆਇਆ ਜੱਸੀ ਹੋਏ। ਤੇ ਬਸ ਮੈਂ ਕਿਹਾ ਚੱਲ, ਫਿਰ ਕੋਈ ਵੀ ਸੁਣਦਾ ਉਹਨੂੰ ਵਧੀਆ ਲੱਗਦਾ ਹੈਗਾ ਤਾਂ ਆਪਾਂ ਹੁਣ ਹਰ ਗਾਣੇ 'ਚ। ਕੀ ਬਾਤ ਹੈ। ਅੱਛਾ, ਇੱਕ ਗੱਲ ਹੋਰ, ਵੀਰਾ ਖੁਦ ਵੀ ਸਿੰਗਰ ਆ, ਵੀਰੇ ਦੇ ਕਾਫੀ ਗਾਣੇ ਆ ਚੁੱਕੇ ਨੇ ਤੇ ਬਹੁਤ ਵੱਡੇ ਲੈਵਲ ਤੇ ਅਜੇ ਆਉਣੇ ਨੇ, ਜਿਹੜੇ ਰੀਸੈਂਟਲੀ ਅਪਕਮਿੰਗ 1-2 ਮਹੀਨਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣੇ। ਤੇ ਇੱਕ ਗਾਣਾ ਖਾਸ ਤੌਰ ਤੇ ਵੀਰੇ ਦਾ ਕਾਫੀ ਯੰਗਸਟਰਸ ਦੇ ਵਿੱਚ ਹਿੱਟ ਹੋਇਆ ਸੀ ਤੇ ਮੇਰਾ ਬੜਾ ਫੇਵਰਟ ਜਿਹੜਾ ਵੀਰੇ ਨੇ ਆਪ ਗਾਇਆ, ਕਿ ਤੈਨੂੰ ਜੱਟ ਦੇ ਪਿਆਰ ਨੇ ਨਹੀਂ ਮੋੜਿਆ, ਤੂੰ ਮੁੜੀਆਂ ਚੜਾਈ ਦੇਖ ਕੇ। ਸੋ ਇਹ ਗਾਣਾ ਕੀ ਬਾਤ ਹੈ। ਅੱਛਾ ਵੀਰੇ, ਬਾਵੇ ਵੀਰੇ ਨਾਲ ਤੁਸੀਂ ਬਹੁਤ ਕੰਮ ਕਰ ਲਿਆ ਨਾ, ਲਗਾਤਾਰ 4 ਸਾਲ ਤੋਂ ਕਰ ਰਹੇ ਹੋ। ਕੀ ਖਾਸ ਬਾਵੇ ਵੀਰੇ 'ਚ ਲੱਗਿਆ, ਕਿਹੜੀ ਗੱਲ ਜੱਚ ਗਈ ਵੀ ਤੁਹਾਡੀ ਜਿਹੜੀ ਜੋੜੀ ਆ ਹੁਣ 4 ਸਾਲ? ਅੱਛਾ, ਵੱਡੀ ਗੱਲ ਹੈ ਵੀ ਜੋ ਵੀ ਬਣਾ ਰਹੇ ਹੋ ਹਿੱਟ ਵੀ ਹੋ ਰਿਹਾ। ਬਿਲਕੁਲ ਭਾਜੀ, ਇੱਦਾਂ ਕੋਈ ਨਹੀਂ। ਐਕਚੁਅਲੀ ਆਪਾਂ ਇੱਕੋ ਸ਼ਹਿਰ ਤੋਂ, ਇੱਕੋ, ਹੈ ਨਾ, ਪਿੰਡ ਲਾ ਲਓ, ਸ਼ਹਿਰ ਲਾ ਲਓ, ਬਟਾਲੇ ਤੋਂ,
ਤੇ ਨਿੱਕੇ ਹੁੰਦੇ ਵੀ ਆਪਾਂ ਇਕੱਠੇ ਕੰਪੀਟੀਸ਼ਨਾਂ 'ਚ ਜਾਂਦੇ ਸੀਗੇ ਸਾਰਾ ਕੁਝ। ਤੇ ਮਤਲਬ ਬਾਵੇ ਵੀ ਨੇ, ਮੈਂ ਇਹ ਕਹਿੰਦਾ ਕਿ ਮੈਨੂੰ ਮਤਲਬ ਇੰਡਸਟਰੀ ਦੇ ਵਿੱਚ ਐਂਟਰ ਕਰਾਇਆ, ਹਨਾ। ਮਤਲਬ ਇਹ ਬੌਂਡ ਬਚਪਨ ਤੋਂ ਆ? ਹਾਂ, ਬਚਪਨ ਤੋਂ ਹੀ ਲਾ ਲਓ ਤੁਸੀਂ। ਬਟ ਇਹ ਕਿ ਚਲੋ ਹੁਣ ਕਮਰਸ਼ੀਅਲੀ ਹੋ ਗਿਆ ਸਾਰਾ ਕੁਝ, ਆਪਾਂ ਲੋਕਾਂ ਨੂੰ ਪਸੰਦ ਆ ਰਹੀ ਉਹ ਚੀਜ਼, ਹੈ ਨਾ। ਤੇ ਆਪਾਂ ਵੀ ਪਹਿਲ ਦਿੰਦੇ ਹਾਂ ਹਮੇਸ਼ਾ, ਕੋਈ ਚੰਗੀ ਚੀਜ਼ ਹੁੰਦੀ ਤੇ। ਸਟਾਰਟਿੰਗ ਦੇ ਦਿਨਾਂ 'ਚ ਕਿੰਨਾ ਔਖਾ ਸੀ? ਅੱਜ ਤਾਂ ਤੁਹਾਡਾ ਇੱਕ ਐਸਟੈਬਲਿਸ਼ ਨਾਮ ਆ ਪੰਜਾਬੀ 뮤직 ਇੰਡਸਟਰੀ ਦੇ, ਅਗਰ 4-5 ਵੱਡੇ 뮤직 ਡਾਇਰੈਕਟਰਾਂ ਦੇ ਨਾਮ ਲਈਏ ਤਾਂ ਉਹਦੇ 'ਚੋਂ ਇੱਕ ਜੱਸੀ ਐਕਸ ਆ। ਸਟਾਰਟਿੰਗ ਕਿੰਨੀ ਕੁ ਔਖੀ ਸੀ ਤੁਹਾਡੇ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਲਈ? ਬਹੁਤ ਜ਼ਿਆਦਾ। ਸਟਾਰਟਿੰਗ ਦਾ ਐਕਚੁਅਲੀ ਕੀ ਹੈ, ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਉਦੋਂ ਤਾਂ ਨਹੀਂ ਕੁਛ, ਉਦੋਂ ਤਾਂ ਮਤਲਬ ਬੰਦਾ ਸਟਰਗਲ 'ਚ ਹੁੰਦਾ, ਉਹਨੂੰ ਨਹੀਂ ਸਮਝ ਆਉਂਦੀ ਕੀ ਕਰਨਾ ਕੀ ਨਹੀਂ ਕਰਨਾ। ਬਟ ਜਦੋਂ ਕੁਛ ਹੋ ਜਾਂਦਾ, ਜਿੱਦਾਂ ਮੈਂ ਦੱਸਾਂ ਕਿ 2016 'ਚ ਜਦੋਂ ਸਟਾਰਟ ਹੋਣਾ ਗਾਣਾ ਆਇਆ, ਉਸ ਤੋਂ ਬਾਅਦ ਮੈਨੂੰ ਆਪ ਨੂੰ ਪਤਾ ਨਹੀਂ ਲੱਗਾ ਕਿ ਕੀ ਚੱਲ ਰਿਹਾ, ਕਿ ਕੀ ਬਣ ਰਿਹਾ, ਕੀ ਆ। ਮਤਲਬ ਜੋ ਹੁੰਦਾ ਪਰਮਾਤਮਾ ਨੂੰ ਆਪੇ ਸਾਰਾ ਕੁਝ ਹੋ ਜਾਂਦਾ ਵੀਰੇ। ਮਤਲਬ 16 ਤੱਕ ਤੁਸੀਂ ਇਹ ਕਲੀਅਰ ਨਹੀਂ ਸੀ ਕਿ ਮੈਂ ਐਜ਼ ਅ 뮤직 ਡਾਇਰੈਕਟਰ ਹੀ ਐਸਟੈਬਲਿਸ਼ ਹੋਊਂਗਾ ਜਾਂ ਹੋ ਜਾਊਂਗਾ? ਮਤਲਬ ਹਾਂ, ਇੱਦਾਂ ਦਾ ਟਾਈਮ ਹੀ ਆ ਗਿਆ 2015 'ਚ ਕਿ ਮੈਨੂੰ ਲੱਗਾ ਕਿ ਨਹੀਂ, ਗੱਲ ਬਣੀ ਨਹੀਂ, ਕੋਈ ਜ਼ਿਆਦਾ ਕੁਛ ਇਹੋ ਜਿਹੀ ਕੁਛ ਹੋ ਗਿਆ ਹੈਗਾ। ਮੈਨੂੰ ਲੱਗਾ ਵੀ ਨਹੀਂ, ਕਿ ਐਵੇਂ ਲੱਗੇ ਆ ਤੇ ਕੋਈ ਫਾਇਦਾ ਨਹੀਂ। ਬਟ ਪਤਾ ਨਹੀਂ ਰੱਬ ਨੇ ਉਹ ਆਵਾਜ਼ ਦਿਲੋਂ ਨਿਕਲੀ, ਸੁਣ ਲਈ ਤੇ ਕੰਮ ਚੱਕਿਆ ਗਿਆ। ਅੱਛਾ, ਤੁਸੀਂ ਹੁਣ ਨਵੇਂ ਸਿੰਗਰਾਂ ਨਾਲ ਵੀ ਕੰਮ ਕਰਦੇ ਹੋ? ਜੀ ਜੀ। ਪੁਰਾਣੇ ਸਿੰਗਰ ਵੀ ਤੁਹਾਡੇ ਕੋਲ ਕਾਫੀ, ਜਿਹੜੇ ਐਸਟੈਬਲਿਸ਼ ਸਿੰਗਰ, ਗੀਤਾ ਜੈਲਦਾਰ ਹੋ ਗਿਆ ਜਾਂ ਰਣਜੀਤ ਬਾਵਾ ਵੀਰਾ ਹੋ ਗਿਆ, ਜਾਰਡਨ ਸੰਧੂ ਹੋ ਗਿਆ। ਜਾਰਡਨ ਸੰਧੂ ਨਵਿਆਂ 'ਚ ਆ ਗਏ ਪਰ ਉਹ ਸਕਸੈਸ ਨੇ ਜੀ। ਕਿਸ ਤਰ੍ਹਾਂ ਦਾ ਤੁਹਾਨੂੰ ਇਹਨਾਂ 'ਚ ਡਿਫਰੈਂਟ ਲੱਗਦਾ, ਜਾਂ ਕਿਸ ਤਰ੍ਹਾਂ ਦੀ ਡਿਮਾਂਡ ਆ ਕੇ ਸਿੰਗਰ ਰੱਖਦਾ ਵੀ ਜੱਸੀ ਯਾਰ ਮੈਨੂੰ ਤਾਂ ਕੁਝ ਇਦਾਂ ਦਾ ਚਾਹੀਦਾ? ਤੇ ਇਹਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ? ਨਵਿਆਂ ਦੀ ਡਿਮਾਂਡ ਥੋੜੀ ਜਿਹੀ ਹੈਵੀ ਹੁੰਦੀ ਹੈ ਕਿ ਪੁਰਾਣਿਆਂ ਦੀ ਡਿਮਾਂਡ ਹੈਵੀ ਹੁੰਦੀ ਹੈ? ਭਾਈ ਮੈਨੂੰ ਜਿਹੜੇ ਆਲਰੇਡੀ ਬੰਦੇ ਚੱਲ ਰਹੇ ਉਹਨਾਂ ਨਾਲ ਕੰਮ ਕਰਨਾ ਜ਼ਿਆਦਾ ਵਧੀਆ ਲੱਗਦਾ। ਨਵਿਆਂ ਨਾਲ ਤਾਂ ਲੱਗਦਾ ਵਧੀਆ, ਬਟ ਇਹ ਕਿ ਮੈਂ ਉਹਨਾਂ ਨੂੰ ਵੀ ਬਹੁਤ ਕੰਫਰਟੇਬਲ ਫੀਲ ਕਰਦਾ। ਕਿਉਂਕਿ ਹੁਣ ਪਿੱਛੇ ਜਿਹੀ ਗੱਲ ਆ, ਮਤਲਬ ਵਧੀਆ ਆਪਣੇ ਪੰਜਾਬ ਦੇ ਸਿੰਗਰ ਮੇਰੇ ਕੋਲ ਆਏ ਤੇ ਮੈਂ ਉਹਨਾਂ ਨਾਲ ਹੁਣ ਕਹਿੰਦੇ ਅਸੀਂ ਆਪਾਂ ਕੁਝ ਕੰਮ ਕਰਨਾ ਵੀ ਦੱਸ ਕੀ ਆ। ਮੈਂ ਕਿਹਾ ਬਈ ਤੁਹਾਡੇ ਟੇਸਟ ਦਾ ਮੇਰੇ ਕੋਲ ਆਹ ਚੀਜ਼ਾਂ ਪਈਆਂ। ਕਹਿੰਦਾ ਕਿ ਫਿਰ ਤਾਂ ਮੈਂ ਕਰਨਾ ਹੀ ਨਹੀਂ। ਮੈਂ ਕਿਉਂ? ਕਹਿੰਦਾ ਬਈ ਜੇ ਤੂੰ ਮੈਨੂੰ ਉਹੀ ਟੇਸਟ ਦੇਣਾ ਜੋ ਮੈਂ ਆਲਰੇਡੀ ਕਰ ਰਿਹਾ ਤੇ ਫਿਰ ਫਾਇਦਾ ਕੀ? ਕਹਿੰਦਾ ਮੈਂ ਜੱਸੀ ਕੋ ਤਾਂ ਆਇਆ ਕਿ ਮੈਨੂੰ ਜੱਸੀ ਦਾ 뮤직 ਚਾਹੀਦਾ, ਜੱਸੀ ਦਾ ਸਟਾਈਲ ਚਾਹੀਦਾ। ਤੇ ਬਸ ਇਹ ਗੱਲਾਂ ਹੁੰਦੀਆਂ ਕਿ ਆਪਾਂ ਨੂੰ ਮਤਲਬ ਆਪਾਂ ਆਪਣੇ ਸਟਾਈਲ 'ਤੇ ਕੰਮ ਕਰਦੇ ਹਾਂ ਕਿ ਆਪਾਂ ਇਹਨੂੰ ਬੈਟਰ ਕਰਨਾ, ਤੇ ਜੋ ਵੋਕਲ ਦੇ ਭਾਵੇਂ ਉਹ ਨਵਾਂ ਸਿੰਗਰ ਆ ਪੁਰਾਣਾ ਸਿੰਗਰ ਆ, ਜੋ ਉਹਨੂੰ ਸੂਟ ਕਰਦਾ ਆਪਾਂ ਉਹ ਕਰਾਉਂਦੇ ਹਾਂ। ਅੱਛਾ, ਬਹੁਤ ਸਾਰੇ ਇਹੋ ਜਿਹੇ ਨਵੇਂ ਮੁੰਡੇ ਆਪਾਂ ਅਕਸਰ ਦੇਖਦੇ ਹਾਂ ਕਿ ਆ ਜਾਂਦੇ ਨੇ ਜਿਨ੍ਹਾਂ ਨੂੰ ਗਾਉਣਾ ਗੁਣਾ ਘੱਟ ਹੀ ਆਉਂਦਾ ਹੁੰਦਾ, ਪਰ ਕਰੇਜ਼ ਤੇ ਸ਼ੌਂਕ ਬਹੁਤ ਹੁੰਦਾ, ਤੇ ਫਿਰ ਸਾਰੀ ਗੱਲ ਆਲਮੋਸਟ ਗਾਣੇ ਦੀ 80% 뮤직 ਡਾਇਰੈਕਟਰ ਤੇ ਆ ਕੇ ਖੜ ਜਾਂਦੀ ਆ, ਕਿਉਂਕਿ ਤੁਸੀਂ ਉਹਨੂੰ ਗਵਾਉਣਾ ਵੀ ਹੁੰਦਾ ਤੇ ਉਹਦਾ 뮤직 ਵੀ ਬਣਾਉਣਾ ਹੁੰਦਾ। ਉਹ ਚੈਲੰਜ ਮੰਨਦੇ ਹੋ ਆਪਣੇ ਆਪ ਲਈ ਕਿ ਜਦੋਂ ਇੱਕ ਨੌ ਸਿੱਖਿਆ ਮੇਰੇ ਵਰਗਾ ਕੋਈ ਆ ਕੇ ਕਹਿੰਦਾ ਵੀ ਜੱਸੀ ਵੀਰੇ ਮੈਂ ਤਾਂ ਗਾਣਾ ਕਰਨਾ, ਨੋ ਡਾਊਟ ਉਹਦੇ ਕੋਲ ਪੈਸੇ ਹੁੰਦੇ ਨੇ ਪਰ ਕਲਾ ਥੋੜੀ ਜਿਹੀ ਘੱਟ ਹੁੰਦੀ ਹੈ। ਭਾਈ ਟੈਕਨੋਲੋਜੀ ਦਾ ਜ਼ਮਾਨਾ ਹੈ ਨਾ, ਡਿਜੀਟਲ ਜ਼ਮਾਨਾ ਸਾਰਾ, ਤੇ ਜੇ ਟੈਕਨੋਲੋਜੀ ਸਾਨੂੰ ਮਿਲੀ ਹੈ ਤੇ ਆਪਾਂ ਨੂੰ ਯੂਜ਼ ਕਰੀਏ, ਕਰਨੀ ਚਾਹੀਦੀ ਯਾਰ। ਸਾਰੇ ਕਰਦੇ, ਗੋਰੇ ਕਾਲੇ ਸਾਰੇ ਕਰਦੇ, ਆਪਾਂ ਕਿਉਂ ਨਾ ਕਰੀਏ? ਤੇ ਕੋਈ ਇਹ 'ਚ ਵੱਡੀ ਗੱਲ ਹੀ ਜੇ ਆਪਾਂ ਮਤਲਬ ਡਿਜ਼ਾਈਨ ਕਰਕੇ, ਕੰਪਿਊਟਰਾਈਜ਼ ਡਿਜ਼ਾਈਨ ਕਰਕੇ, ਆਪਾਂ ਡਿਜੀਟਲ ਡਿਜ਼ਾਈਨ ਕਰਕੇ ਕਿਸੇ ਸਿੰਗਰ ਨੂੰ ਲਾਂਚ ਕਰਦੇ ਤਾਂ ਬਹੁਤ ਵਧੀਆ ਗੱਲ, ਕੋਈ ਵਿੱਚ ਪ੍ਰੋਬਲਮ ਨਹੀਂ। ਕਿੰਨਾ ਕੁ ਵੱਡਾ ਕੰਪੀਟੀਸ਼ਨ ਪੰਜਾਬੀ ਫਿਲਮ ਇੰਡਸਟਰੀ ਜਾਂ 뮤직 ਇੰਡਸਟਰੀ ਤੁਸੀਂ ਮੰਨਦੇ ਹੋ? ਕਿਉਂਕਿ ਇਹ ਬਹੁਤ ਵੱਡੀਆਂ ਹੋ ਚੁੱਕੀਆਂ ਨੇ ਹੁਣ, ਪੰਜਾਬੀ 뮤직 ਇੰਡਸਟਰੀ ਦਾ ਬਾਲੀਵੁੱਡ ਨੂੰ ਟੱਕਰ ਦੇ ਰਹੀ ਆ। ਟੱਕਰ ਕੀ, ਮੈਂ ਉੱਪਰ ਹੀ ਕਹੂੰਗਾ ਬਿਕੋਜ਼ ਉਹ ਸਾਡੇ ਗਾਣੇ ਕਾਪੀ ਕਰਦੇ ਨੇ। ਬਿਲਕੁਲ ਬਿਲਕੁਲ ਭਾਜੀ, ਬਿਲਕੁਲ। ਕਿੰਨਾ ਕੁ ਵੱਡਾ ਕੰਪੀਟੀਸ਼ਨ ਤੁਸੀਂ ਮੰਨਦੇ ਹੋ? ਕੰਪੀਟੀਸ਼ਨ ਭਾਜੀ ਹੈਗਾ ਆ, ਬਟ ਜੇ ਤੁਸੀਂ ਕੰਪੀਟੀਸ਼ਨ ਨੂੰ, ਕਿਉਂਕਿ ਮੈਂ ਜ਼ਿਆਦਾਤਰ ਸੋਚਦਾ ਨਹੀਂ ਹੁੰਦਾ ਵੀ ਇਹ ਕੰਪੀਟੀਸ਼ਨ ਆ, ਜੇ ਕਿਉਂਕਿ ਜੇ ਆਪਾਂ ਚੀਜ਼ ਸੋਚ ਕੇ ਚੱਲਣ ਲੱਗ ਜੀ ਨਾ ਭਾਜੀ, ਫਿਰ ਤਾਂ ਮਤਲਬ ਨਹੀਂ, ਫਿਰ ਤਾਂ ਤੁਹਾਡਾ ਮਾਈਂਡ ਹੀ ਕੰਮ ਨਹੀਂ ਕਰਨਾ। ਆਪਾਂ ਰਿਲੈਕਸ ਹੋ ਕੇ ਸਿਰਫ ਆਪਣੇ ਕੰਮ ਵੱਲ ਧਿਆਨ ਦੇਈਦਾ ਆ, ਕੰਪੀਟੀਸ਼ਨ ਦਾ ਕੋਈ ਚੱਕਰ ਨਹੀਂ, ਬਸ ਚੱਲਦਾ ਰਹਿੰਦਾ ਜੋ ਹੈਗਾ। ਕੋਈ ਪਲਾਨ ਹੈ, ਕੋਈ ਖਾਸ ਤੌਰ ਤੇ ਸੋਚਿਆ ਹੋਵੇ ਵੀ ਯਾਰ ਮੈਂ ਆਹ ਸਿੰਗਰ ਲਈ 뮤직 ਬਣਾਉਣਾ ਜਾਂ ਮੈਂ ਇਹਦੇ ਨਾਲ ਕੰਮ ਕਰਨਾ ਚਾਹੁੰਦਾ, ਕੋਈ ਇਦਾਂ ਦੇ ਮਾਈਂਡ? ਇਦਾਂ ਦਾ ਕੁਛ ਨਹੀਂ ਗਾ, ਬਸ ਮੈਨੂੰ ਸਿਰਫ ਇਹੀ ਗੱਲ ਹੈ ਕਿ ਕੰਮ ਵਧੀਆ ਕਰਨਾ, ਚਾਹੇ ਉਹ ਕੋਈ ਵੀ ਸਿੰਗਰ ਹੋਵੇ, ਚਾਹੇ ਉਹ ਮੈਂ ਹੀ ਸਿੰਗਰ ਹੋਵਾਂ, ਬਟ ਇਹ ਵੀ ਕੰਮ ਵਧੀਆ ਹੋਵੇ, ਲੋਕਾਂ ਨੂੰ ਲੱਗੇ ਕਿ ਹਾਂ ਯਾਰ ਬੰਦਾ ਕੁਛ ਕਰ ਰਿਹਾ, ਅਲੱਗ ਕਰ ਰਿਹਾ ਤੇ ਚੰਗਾ ਕਰ ਰਿਹਾ, ਬਸ ਮੇਨ ਇਹੀ ਹੈ ਜੀ। ਨਵੇਂ ਸਿੰਗਰ ਨੇ ਜਿਹੜੇ ਮੁੰਡੇ ਆਉਂਦੇ ਨੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਥੋੜੇ ਜਿਹੇ ਘੱਟ ਸਿੱਖੇ ਹੁੰਦੇ ਨੇ, ਪਰ ਉਹਨਾਂ ਨਾਲ ਕੰਮ ਕਰਨ ਦੀ ਐਕਸਾਈਟਮੈਂਟ ਕਿਸ ਲੈਵਲ ਦੀ ਹੁੰਦੀ ਆ ਤੁਹਾਡੀ? ਬਿਕੋਜ਼ ਪੁਰਾਣੇ ਦਾ ਤਾਂ ਤੁਹਾਨੂੰ ਪਤਾ ਹੁੰਦਾ ਵੀ ਇਹਨੇ ਕਰ ਲੈਣਾ, ਜੀ ਜੀ ਜੀ, ਪਰ ਨਵੇਂ ਦੀ ਟੈਨਸ਼ਨ ਹੁੰਦੀ ਆ ਵੀ ਇਹਨੇ ਮੇਰੇ ਤੇ ਵਜ਼ਨ ਸਿੱਟ ਦੇਣਾ। ਹਾਂ ਹੁੰਦੀ ਆ, ਬਟ ਆਪਾਂ ਕਰ ਲਈਦਾ, ਕਾਫੀ ਹੱਦ ਤੱਕ ਕੰਟਰੋਲ ਕਰ ਲਈਦਾ, ਕਿਉਂਕਿ ਆਪਾਂ ਥੋੜ੍ਹਾ ਸਾਡਾ ਸਿਸਟਮ ਇੱਦਾਂ ਦਾ ਕਿ ਬੰਦਾ ਆ ਕੇ ਕੰਫਰਟੇਬਲ ਫੀਲ ਕਰਦਾ। ਮਤਲਬ ਹਰ ਬੰਦੇ, ਮੈਂ ਮਤਲਬ ਉਹ ਆ ਵੀ ਕਹਿੰਦੇ ਬਾਈ ਵੀ ਜਦੋਂ ਆਪਾਂ ਤੁਹਾਡੇ ਕੋਲ ਆਉਂਦੇ ਹਾਂ ਵੀ ਕੰਫਰਟੇਬਲ ਫੀਲ ਕਰਦੇ, ਆਪਾਂ 뮤직 ਡਾਇਰੈਕਟਰ ਵਾਲਾ ਫੀਲ ਹੀ ਨਹੀਂ ਦੇਈਦਾ ਅਗਲੇ ਨੂੰ। ਉਹਨੂੰ ਇਹ ਨਾ ਲੱਗੇ ਕਿ ਯਾਰ ਪਤਾ ਨਹੀਂ ਕੀ ਕਰ ਰਹੇ ਆ, ਬੜੇ ਰਿਲੈਕਸ ਹੋ ਕੇ ਜਿੱਦਾਂ ਦਾ ਜੀ ਕਰਦਾ ਉੱਦਾਂ ਗਾਉਂਦਾ ਅਗਲਾ, ਬਸ। ਕਿੰਨੀ ਕੁ ਦੇਰ 'ਚ, ਅਗਰ ਮੰਨ ਲਓ ਮੈਂ ਤੁਹਾਨੂੰ ਅੱਜ ਕਹਾਂ ਕਿ ਮੈਨੂੰ ਆਹ ਗਾਣੇ ਦਾ 뮤직 ਚਾਹੀਦਾ, ਤੁਸੀਂ ਕਿੰਨੀ ਕੁ ਦੇਰ 'ਚ 뮤직 ਤਿਆਰ ਕਰ ਦਿੰਦੇ ਗਾਣੇ ਦਾ? ਬਾਈ ਜੇ ਤੇ ਗਰਾਰੀ ਦੀ ਗੱਲ ਆ ਗਈ ਫਿਰ ਤਾਂ ਆਪਾਂ 1 ਘੰਟੇ 'ਚ ਵੀ ਕਰ ਸਕਦੇ ਹਾਂ। ਕੀ ਬਾਤ, ਸੱਚੀ ਗੱਲ ਆ। ਜਿਹੜੇ ਮਤਲਬ ਬਹੁਤ ਹਿੱਟ ਗਾਣੇ ਆ, ਮੋਹਾਲੀ ਵਾਲੀ ਜਾਰਡਨ ਸੰਧੂ ਵੀਰੇ ਦਾ, ਉਹ 3 ਘੰਟੇ 'ਚ ਬਣਿਆ ਗਾਣਾ। ਬਰਥਡੇ ਵੀ ਤੇਰਾ ਸੋਹਣੀਆ ਬਰਥਡੇ ਆ, 3 ਘੰਟੇ 'ਚ ਆਪਾਂ ਗਾਣਾ ਬਣਾਇਆ ਬੰਟੀ ਭਾਜੀ ਨਾਲ ਮਿਲ ਕੇ। ਤੇ ਧੋਖਾ ਮਟਿਆਰੇ ਗਾਣਾ ਸੁੱਖੋ ਵਾਲੀ ਦਾ ਬਹੁਤ ਵਧੀਆ ਚੱਲਿਆ ਹੈਗਾ, ਉਹ ਵੀ ਆਪਾਂ ਉਹ ਵੀ 1-1.5 ਘੰਟੇ 'ਚ, ਮਤਲਬ ਕਈ ਵਾਰੀ ਹਾਂ, ਤੇ ਕਈ ਗਾਣੇ ਇੱਦਾਂ ਦੇ ਉਹਨੂੰ 1.5 2 ਮਹੀਨੇ ਵੀ ਲੱਗ ਜਾਂਦੇ, ਮਾਈਂਡ ਹੀ ਨਹੀਂ ਕੰਮ ਕਰਦਾ ਉਹਨਾਂ 'ਤੇ। ਕੀ ਬਾਤ ਹੈ। ਅੱਛਾ, ਸੈਡ ਸੌਂਗ ਬਾਵੇ ਵੀਰੇ ਦੇ, ਜਿੱਦਾਂ ਕਿ ਮੇਰੀ ਇਹ ਸਰਦਾਰਨੀ ਕਹਿ ਲਈਏ ਜਾਂ ਪਾਣੀ ਲਾਉਂਦੇ ਅੱਧੀ ਰਾਤ ਹੋ ਗਿਆ,
ਇਹ ਗਾਣਾ ਦਾ 뮤직 ਬੜਾ ਲੋਕ 뮤직 ਨਾਲ ਬਹੁਤ ਜੁੜੇ ਹਨਾ, ਜੀ, ਗੱਡੀ ਦੇ ਵਿੱਚ ਬੜਾ ਪਿਆਰਾ 뮤직 ਲੱਗਦਾ। ਇਸ ਜ਼ੋਨ ਦੇ ਵਿੱਚ ਕੰਮ ਕਰਨ 'ਚ ਮੈਨੂੰ ਲੱਗਦਾ ਤੁਹਾਨੂੰ ਵੱਧ ਮਜ਼ਾ ਆਉਂਦਾ ਬੀਟ ਦੇ ਨਾਲੋਂ, ਇਹਦੇ 'ਚ ਮੈਨੂੰ ਲੱਗਦਾ ਫੀਲ ਕੁਝ ਵੱਖਰਾ ਹੀ ਪਾਇਆ ਹੁੰਦਾ ਤੁਹਾਡਾ। ਬਿਲਕੁਲ ਬਿਲਕੁਲ ਉਹੀ ਹੈ ਕਿ ਮਤਲਬ ਮੇਰਾ ਖੁਦ ਦਾ ਜਦੋਂ ਮੈਂ ਗਾਣੇ ਸੁਣਦਾ ਵੀ ਹਾਂ, ਮੈਂ ਕਦੀ ਵੀ ਮਤਲਬ ਜ਼ਿਆਦਾ ਉੱਦਾਂ ਦੇ ਮਤਲਬ ਬਹੁਤ ਜ਼ਿਆਦਾ ਇਲੈਕਟ੍ਰੋਨਿਕ 뮤직 ਨਹੀਂ ਸੁਣਦਾ, ਮੈਂ ਬਹੁਤ ਰਿਲੈਕਸ 뮤직 ਸੁਣਦਾ। ਉਹ ਜਦੋਂ ਬੰਦਾ ਜਿਹੜੀ ਜੇ ਸੁਣਦਾ ਉਹਦੇ ਅੰਦਰ ਉੱਦਾਂ ਦੀ ਵਸ ਜਾਂਦੀ ਆ, ਉੱਦਾਂ ਦਾ ਆਪਾਂ ਕੰਮ ਕਰਦੇ। ਵੈਸੇ ਕਿਸ ਤਰ੍ਹਾਂ ਦੀ ਡਿਮਾਂਡ ਤੁਹਾਡੇ ਕੋਲ ਵੱਧ ਆਉਂਦੀ ਹੈ ਸਿੰਗਰ ਵੀ ਚੱਕਵੇਂ ਗਾਣੇ ਬਾਈ ਵੱਧ ਕਰਨੇ ਆ? ਜਦੋਂ ਕੋਈ ਵੀ ਨਵਾਂ ਸਿੰਗਰ ਆਉਂਦਾ ਇਹੀ ਹੈ ਬਈ ਚੱਕਵਾਂ ਹੀ ਰੱਖਣਾ ਕੋਈ ਆਪਾਂ ਵੀ ਸਕਦੀ ਬਈ ਚੱਕਵਾਂ ਰੱਖ ਵੀ ਜਿਹੜੇ ਦੂਜੇ ਗਾਣੇ ਰੋਮਾਂਟਿਕ ਵਗੈਰਾ ਹਨਾ, ਉਹਦਾ ਕੀ ਹੈ ਕਿ ਉਹ ਮਤਲਬ ਗਾਣੇ ਚੱਲ ਜਾਂਦੇ ਕਿਸੇ ਵੇਲੇ, ਉਹ ਆਰਟਿਸਟ ਨਹੀਂ ਚੰਗੀ ਤਰ੍ਹਾਂ ਚੱਲ ਪਾਉਂਦਾ, ਮਤਲਬ ਲੋਕ ਉਹਨੂੰ ਪਛਾਣ ਨਹੀਂ ਪਾਉਂਦੇ। ਜਿਹੜੇ ਚੱਕਵੇਂ ਗਾਣੇ ਉਹ ਇਹ ਕਿ ਥੋੜਾ ਜਿਹਾ ਤੱਤਾ ਕੰਮ ਹੁੰਦਾ, ਪੰਜਾਬੀ ਛੇਤੀ ਚੱਕ ਲੈਂਦੇ। ਅੱਛਾ, ਸੋਚਦੇ ਕੀ ਹੋ ਤੁਸੀਂ ਪੰਜਾਬੀ 뮤직 ਇੰਡਸਟਰੀ ਦਾ ਹੁਣ ਇੱਕ ਕਹ ਲਓ ਕਿ ਹਿੱਸਾ ਹੋ, ਸਟਰੋਂਗਲੀ ਹਿੱਸਾ ਹੋ, ਕੀ ਲੱਗਦਾ ਹੁਣ ਸਾਡੀ ਇੰਡਸਟਰੀ ਪੋਜ਼ਿਟਿਵ ਜਾ ਰਹੀ ਹੈ ਜਾਂ ਕੋਈ ਇਦਾਂ ਦਾ ਦੌਰ ਵੀ ਆ ਸਕਦਾ ਤੁਹਾਨੂੰ ਲੱਗਦਾ ਵੀ ਇਹ ਡੋਲ ਵੀ ਜਾਊਗੀ? ਬਿਲਕੁਲ ਸਹੀ ਜਾ ਰਹੀ ਆ, ਕੋਈ ਇਦਾਂ ਦਾ ਚੱਕਰ ਨਹੀਂਗਾ ਡੋਲਣ ਦਾ। ਇਹ ਬਾਈ ਚਲੋ ਕਈ ਵਾਰੀ ਹੁੰਦਾ ਕਿ ਮੁੱਦੇ ਛੱਡਦੇ ਰਹਿੰਦੇ ਨਿੱਕੇ ਨਿੱਕੇ ਨਾ, ਕਈ ਚੀਜ਼ਾਂ ਕੁਝ ਉਹ ਮਤਲਬ ਉਹ ਚੀਜ਼ਾਂ ਥੋੜਾ ਜਿਹਾ ਪਰਹੇਜ਼ ਰਵੇ ਤਾਂ ਜ਼ਿਆਦਾ ਬੈਟਰ ਹੋ ਜਾਊਗਾ। ਨਹੀਂ ਤਾਂ ਕਿ ਸਾਡੀ ਪੰਜਾਬੀ ਇੰਡਸਟਰੀ ਬਾਹਰ ਬਦਨਾਮੀ ਹੁੰਦੀ, ਉਹ ਤਾਂ ਕੋਈ ਗੱਲ ਨਹੀਂ। ਬਸ ਉਹ ਚੀਜ਼ ਬਹੁਤ ਸਾਰੇ ਸਿੰਗਰ ਤੁਹਾਡੇ ਕੋਲ ਇਦਾਂ ਵੀ ਆਏ ਨੇ ਜਿਹੜੇ 2 ਸਾਲ ਪਹਿਲਾਂ ਸਟਰਗਲਰ ਸੀ ਬਟ ਹੁਣ ਉਹ ਸਟਾਰ ਬਣ ਕੇ ਨਾਮ ਹੋ ਗਿਆ। ਬਿਲਕੁਲ। ਤਾਂ ਉਹਨਾਂ ਦੀ ਤੋਰ 'ਚ ਕਦੇ ਕੋਈ ਫਰਕ ਲੱਗਦਾ ਤੁਹਾਨੂੰ, ਜਾਂ ਕਹਿ ਦਿੰਦੇ ਆ ਵੀ ਹੁਣ ਪਹਿਲਾਂ ਜੱਸੀ ਨੂੰ ਹੋਰ ਤਰੀਕੇ ਨਾਲ ਮਿਲਿਆ ਤੇ ਹੁਣ ਹੋਰ ਤਰੀਕੇ ਨਾਲ, ਇਦਾਂ ਬਹੁਤ ਸੁਣਦੇ ਆ ਕਿ ਥੋੜਾ ਜਿਹਾ ਸ਼ੋਅ ਆਫ ਵੱਧ ਜਾਂਦਾ? ਹਾਂ, ਕਈ ਬੰਦੇ ਹੈਗੇ ਆ ਜੀ, ਮਤਲਬ ਇਹ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਸਕਦਾ, ਜਿਹੜੇ ਵੜ ਕੇ ਖਾ ਜਾਂਦੇ ਆ। ਕਈ ਹੈਗੇ ਹਾਂ ਬਹੁਤ ਛੇਤੀ, ਬਟ ਕਈ ਬੰਦੇ ਮੈਂ ਇਦਾਂ ਦੇ ਦੇਖਿਆ ਵੀ ਖਾ ਜਾਂਦੇ ਆ, ਬਟ ਫਿਰ ਮਤਲਬ ਥੋੜ੍ਹੀ ਦੇਰ ਬਾਅਦ ਫਿਰ ਉੱਦਾਂ ਹੀ ਪੈਂਦੇ ਬਾਈ ਵੀ ਹੈ ਨਾ, ਅਤੇ ਉਹ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬਾਈ ਆਪਾਂ ਆਹ ਕੰਮ ਕਰਤਾ ਸੀਗਾ ਤਾਂ ਕਰਕੇ ਫਿਰ ਉੱਥੇ ਪਹੁੰਚ ਗਏ। ਅਤੇ ਜਿਹੜੇ ਬੰਦੇ ਸਹੀ ਨਿਮਰਤਾ ਨਾਲ ਚੱਲਦੇ ਆ, ਆਪਣਾ ਮਤਲਬ ਜਿਹਨੂੰ ਕਹਿੰਦੇ ਬੈਕ ਨਹੀਂ ਭੁੱਲਦੇ, ਉਹ ਫਿਰ ਬਈ ਲੌਂਗ ਟਰਮ ਚੱਲਦੇ, ਲੈਜੈਂਡ ਹੀ ਬਣਦੇ। ਜਦੋਂ ਫ੍ਰੀ ਹੁੰਦੇ ਹੋ, ਕੋਈ ਕਿਸੇ ਦਾ ਗਾਣਾ ਨਹੀਂ ਆਇਆ ਹੁੰਦਾ, ਉਦੋਂ ਕਿਸ ਤਰ੍ਹਾਂ ਦਾ 뮤직 ਤੁਹਾਡਾ ਦਿਮਾਗ ਕ੍ਰੀਏਟ ਕਰਦਾ ਰਹਿੰਦਾ ਵੀ ਯਾਰ ਮੈਂ ਕੁਛ ਇਦਾਂ ਦਾ ਬਣਾ ਕੇ ਰੱਖ ਲਾਂ? ਉਹ ਫਿਰ ਕਿਸ ਤਰ੍ਹਾਂ ਦੇ 뮤직 'ਤੇ ਕੰਮ ਕਰਦੇ ਹੋ? ਬਾਈ ਫਿਰ ਹਿਪ ਹੌਪ 'ਤੇ ਕੰਮ ਕਰੀਦਾ ਆਪਾਂ, ਮਤਲਬ ਉਹ ਆਪਣੇ ਲਈ ਆਪਾਂ ਕਿਉਂਕਿ ਜੋ ਟਰੈਂਡ ਚੱਲ ਰਿਹਾ ਹਿਪ ਹੌਪ 뮤직 'ਤੇ ਬਹੁਤ ਚੀਜ਼ਾਂ ਆਪਾਂ ਮਤਲਬ ਬੀਟਾਂ ਪਹਿਲਾਂ ਰੈਡੀ ਕੀਤੀਆਂ ਹੁੰਦੀਆਂ। ਬੇਸਿਕਲੀ ਅੱਜ ਕੱਲ੍ਹ ਜ਼ਿਆਦਾਤਰ ਇੱਦਾਂ ਹੀ ਹੋ ਰਿਹਾ ਮੇਰੇ ਨਾਲ ਕਿ ਪਹਿਲਾਂ ਹੀ ਬੀਟਾਂ ਰੈਡੀ ਕੀਤੀਆਂ, ਉਹਦੇ 'ਤੇ ਮਤਲਬ ਲਿਰਿਕਸ ਲਿਖੇ ਜਾਂਦੇ ਆ ਅਤੇ ਉੱਤੇ ਸਿੰਗਰ ਗਾਉਂਦਾ ਆ। ਆਪਾਂ ਫ੍ਰੀ ਟਾਈਮ 'ਚ ਬੀਟਾਂ ਹੀ ਬਣਾਈ ਦੀਆਂ। ਤੁਹਾਡੇ ਆਪਣੇ ਗਾਣੇ ਤੁਹਾਡੇ ਚੈਨਲ ਤੇ ਮੈਂ ਦੇਖੇ, ਜਿੱਦਾਂ ਕਿ ਮੈਂ ਜ਼ਿਕਰ ਕੀਤਾ ਜੱਟ ਦੇ ਪਿਆਰ ਨੇ ਨਹੀਂ ਮੋੜਿਆ, ਉਹ ਗਾਣਾ ਮੈਂ ਸੁਣੂਗਾ ਵੀ ਤੁਹਾਡੇ ਤੋਂ। ਤੇ ਹੁਣ ਜਿਹੜੇ ਤੁਸੀਂ ਅੱਗੇ ਕਹਿ ਰਹੇ ਹੋ ਮੇਰੇ ਗਾਣੇ ਆਉਣੇ ਆ, ਉਹ ਕਦੋਂ ਤੱਕ ਮਿਲ ਸਕਦੇ ਆ ਸਾਨੂੰ, ਜਿਹੜੇ ਤੁਸੀਂ ਖੁਦ ਗਾ ਕੇ ਅੱਗੇ? ਭਾਜੀ ਅਕਤੂਬਰ ਦਾ ਮਹੀਨਾ ਚੱਲ ਰਿਹਾ ਤੇ ਅਕਤੂਬਰ 'ਚ ਇੱਕ ਗਾਣਾ ਤੇ ਆ ਜਾਊਗਾ ਵਿਦ ਵੀਡੀਓ ਤੇਜੀ ਸੰਧੂ ਵੀਰੇ ਨੇ ਵੀਡੀਓ ਕੀਤੀ ਆ, ਤੇ ਇਸੇ ਮਹੀਨੇ ਦੇ ਵਿੱਚ ਗਾਣਾ ਆ ਜਾਊਗਾ। ਉਸ ਤੋਂ ਬਾਅਦ ਅਗਲਾ ਗਾਣਾ ਸ਼ਾਇਦ ਨੈਕਸਟ ਮੰਥ ਆ ਜੇ, ਮਤਲਬ ਪ੍ਰੋਪਰ ਜਿਹੜੇ ਚੰਗੇ ਤਰੀਕੇ ਨਾਲ। ਇਹ ਫਿਰ ਸਿੰਗਰ ਦਾ ਕੀੜਾ ਤੁਹਾਡੇ 'ਚ ਕਿੱਥੋਂ ਉੱਠ ਖੜਿਆ? ਤੁਸੀਂ ਆਲਰੇਡੀ ਮੈਂ ਐਜ਼ ਅ 뮤직 ਡਾਇਰੈਕਟਰ ਐਸਟੈਬਲਿਸ਼ ਹਾਂ। ਭਾਈ ਮੈਂ ਸਿੰਗਰ ਦਾ ਕੀੜਾ ਪਹਿਲਾਂ ਸੀਗਾ ਮੇਰੇ, 뮤직 ਦਾ ਤੇ ਬਾਅਦ 'ਚ ਬਣਿਆ। ਪਹਿਲਾਂ ਮੈਂ ਸਿੰਗਰ ਹੀ ਸੀਗਾ ਸਭ ਤੋਂ ਪਹਿਲਾਂ ਸਕੂਲ ਸਕਾਲ 'ਚ ਗਾਉਂਦੇ ਸੀਗੇ ਹੈ ਨਾ, ਜਦੋਂ ਕੰਪੀਟੀਸ਼ਨ ਲੜੇ ਉਦੋਂ ਐਜ਼ ਅ ਸਿੰਗਰ ਹੀ ਲੜਦੇ ਰਹੇ ਸਾਰੇ ਕੰਪੀਟੀਸ਼ਨ ਵਗੈਰਾ। 뮤직 ਦੇ ਬਾਅਦ 'ਚ ਪਤਾ ਨਹੀਂ ਲੱਗਿਆ ਕਦੋਂ ਕਿੱਧਰ ਨੂੰ ਗੇਮ ਘੁੰਮ ਗਈ, ਇਹ ਨਹੀਂ ਪਤਾ ਲੱਗਾ ਜੀ। ਅੱਛਾ, ਇਹ ਸਿੰਗਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਇਹ ਕੰਮ ਤੁਹਾਨੂੰ ਸੌਖਾ ਲੱਗਦਾ ਹੁਣ ਵੀ ਤੁਸੀਂ ਆਲਰੇਡੀ ਐਸਟੈਬਲਿਸ਼ ਹੋ ਗਏ? ਹਾਂ, ਕੋਈ ਚੱਕਰ ਨਹੀਂ, ਮੈਨੂੰ ਗਾਉਣ 'ਚ ਮਜ਼ਾ ਆਉਂਦਾ। ਮੈਂ ਮਤਲਬ ਇਹ ਜਿਹੜੇ ਆਪਣੇ ਚੈਨਲ 'ਤੇ ਮੈਂ ਗਾਣੇ ਪਾਉਂਦਾ, ਮੈਨੂੰ ਇਹ ਨਹੀਂ ਹੁੰਦਾ ਕਿ ਕੀ ਬਸ ਉਹ ਮੇਰੇ ਦਿਲ ਦੀਆਂ ਗੱਲਾਂ ਹੁੰਦੀਆਂ। ਆਪਾਂ ਤਾਂ ਕਰਕੇ ਆਪਣਾ ਚੈਨਲ ਬਣਾਇਆ, ਉੱਤੇ ਜਿਹੜੇ ਜੀਏਜ ਕਰਦਾ ਚੀਜ਼ ਦਾ ਆਪਾਂ ਪਾ ਦਿੰਦੇ ਹਾਂ। ਮੈਨੂੰ ਫਿਰ ਗਾਣਾ ਸੁਣਾ ਦਿਓ ਹੁਣ, ਉਹ ਕਿਹੜਾ ਤੁਹਾਡੇ ਵਾਲਾ ਕਿ ਜੱਟ ਦੇ ਪਿਆਰ ਨਹੀਂ ਮੋੜਿਆ, ਉਹ ਗਾਣਾ ਮੈਂ ਸਥਾਈ ਜੀ ਸੁਣਾ ਦਿੰਦਾ। ਹਾਂ ਬਿਲਕੁਲ। ਮੋਹ ਸਾਰੇ ਮੋੜ ਲੈ ਤੂੰ ਡਾਲਰਾਂ 'ਚ ਹੁੰਦੀ ਨਹੀਂ ਕਮਾਈ ਵੇਖ ਕੇ, ਮੋਹ ਸਾਰੇ ਮੋੜ ਲੈ ਤੂੰ ਡਾਲਰਾਂ 'ਚ ਹੁੰਦੀ ਨਹੀਂ ਕਮਾਈ ਵੇਖ ਕੇ, ਉਹ ਤੈਨੂੰ ਜੱਟ ਦੇ ਪਿਆਰ ਨੇ ਨਹੀਂ ਮੋੜਿਆ ਤੂੰ ਮੁੜੀਆਂ ਚੜਾਈ ਵੇਖ ਕੇ। ਕੀ ਬਾਤ ਹੈ। ਤੇ ਖਾਸ ਤੌਰ ਤੇ ਬੜਾ ਚੰਗਾ ਲੱਗਦਾ ਜੀ। ਗੱਲ ਹੋਰ ਵੀ ਮੈਂ ਤੁਹਾਨੂੰ ਦੱਸੂਗਾ ਕਿ ਵੱਡੇ ਹਿੱਟ ਗਾਣੇ, ਜਿੱਦਾਂ ਕਿ ਆਪਾਂ ਹੁਣ ਸਾਰੇ ਜ਼ਿਆਦਾਤਰ ਜੱਟ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ, ਤੇ ਉਹ ਟਰਾਲੀ ਗਾਣਾ ਜਿਹੜਾ ਕਿ ਬਣਿਆ ਇੱਥੇ ਬਣਿਆ, ਜਾਂ ਹੋਰ ਵੱਡੇ ਗਾਣੇ ਜਿਸ ਜਗ੍ਹਾ ਤੇ ਬਣੇ, ਇਸ ਸਟੂਡੀਓ 'ਚ ਆ ਕੇ ਬਣੇ, ਖਰੜ ਦੇ ਵਿੱਚ ਜਲਵਾਯੂ ਇਨਕਲੇਵ ਦੇ ਵਿੱਚ ਇਹ ਜਿਹੜਾ ਕਿ ਸਟੂਡੀਓ ਮੌਜੂਦ ਆ, ਜਿੱਥੇ ਉਹ ਇੰਨਾ ਸ਼ਾਨਦਾਰ 뮤직 ਜਿਹੜਾ ਅਕਸਰ ਸਾਡੀਆਂ ਗੱਡੀਆਂ 'ਚ, ਸਾਡੇ ਟਰੈਕਟਰਾਂ 'ਤੇ, ਜਾਂ ਅਸੀਂ ਵਿਆਹ ਸ਼ਾਦੀਆਂ ਪਾਰਟੀਆਂ 'ਚ ਡੀਜਿਆਂ 'ਤੇ ਵੱਜਦਾ, ਉਹ ਗਾਣੇ ਇੱਥੇ ਇਸ ਸਟੂਡੀਓ 'ਚ ਬਣਦੇ ਨੇ। ਸੋ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਅੱਜ ਵੀਰੇ ਨਾਲ ਬਹਿ ਕੇ ਉਸੇ ਸਟੂਡੀਓ 'ਚ ਗੱਲਾਂ ਬਾਤਾਂ ਜਾਰੀ ਨੇ। ਅੱਛਾ ਜੱਸੀ ਵੀਰੇ, ਫਿਊਚਰ ਪਲਾਨ ਕੀ ਨੇ? ਗਾਣੇ ਤੁਹਾਡੇ ਆ ਰਹੇ ਨੇ, ਐਜ਼ ਅ 뮤직 ਡਾਇਰੈਕਟਰ ਨਾ ਬਣ ਗਿਆ, ਸਿੰਗਰ ਤੁਸੀਂ ਆ ਰਹੇ ਹੋ, ਹੋਰ ਕੀ ਮਨ 'ਚ ਚੱਲਦਾ, ਹੋਰ ਕੀ ਕਰਨਾ? ਹੁਣ ਮੈਨੂੰ ਲੱਗਦਾ ਐਕਟਿੰਗ ਰਹਿ ਗਈ ਭਾਈ। ਹਾਂ ਚਲੋ ਜੋ ਮਾਲਕ ਕਰਾਊਗਾ ਆਪਾਂ ਕਰਾਂਗੇ ਭਾਈ। ਮੈਂ ਐਕਚੁਅਲੀ ਸੱਚੀ ਗੱਲ ਦੱਸਾਂ, ਫਿਊਚਰ ਪਲੈਨਿੰਗ ਮੈਂ ਕਦੀ ਵੀ ਨਹੀਂ ਕੀਤੀ, ਮਤਲਬ ਮੈਂ ਕਦੀ ਸੋਚਿਆ ਨਹੀਂ ਵੀ 뮤직 ਡਾਇਰੈਕਟਰ ਬਣ ਜਾਣਾ, ਜਾਂ ਇੰਨਾ ਨਹੀਂ ਪਤਾ ਵੀ ਚਲੋ
ਵੀ ਕੁਛ ਇਸ ਲੈਵਲ ਤੇ ਵੀ ਬਣ ਜਾਣਾ ਜਾਂ ਕੀ ਆ ਹਨਾ, ਪਲੈਨਿੰਗ ਕਦੇ ਨਹੀਂ ਕੀਤੀ, ਜੋ ਹੁੰਦਾ ਆਪੇ ਹੋ ਜਾਂਦਾ। ਅੱਜ ਰਾਤ ਸੋਨੇ ਆ ਸਵੇਰੇ ਕੁਛ ਨਾ ਕੁਛ ਹੋਇਆ ਹੁੰਦਾ, ਮਤਲਬ ਰੱਬ ਨੂੰ ਆਪੇ ਹੋ ਜਾਂਦਾ ਸਾਰਾ ਕੁਝ, ਕੋਈ ਆਪਾਂ ਪਲਾਨ ਖਾਸ ਕੋਈ ਸੰਤੁਸ਼ਟੀ ਮੰਨਦੇ ਹੋ ਹੁਣ ਜਿੰਨਾ ਕੁ ਕੰਮ ਕੀਤਾ? ਸੰਤੁਸ਼ਟੀ ਹੈਗੀ ਆ ਕਿ ਮਤਲਬ ਇਹ ਉਹ ਟਾਈਮ ਆ ਕਿ ਜਿਹੜਾ ਸੋਚਿਆ ਨਹੀਂਗਾ ਹਨਾ, ਸੋਚਿਆ ਜ਼ਰੂਰ ਵੀ ਕੁਛ ਨਾ ਕੁਛ ਕਰਾਂਗੇ, ਬਟ ਕਿਸੇ ਵੇਲੇ ਮਤਲਬ ਆਜ ਨਹੀਂ ਸੋਚਿਆ ਹੁੰਦਾ, ਜਦੋਂ ਕਿਸੇ ਵੇਲੇ ਸੱਚੀ ਹੈਰਾਨਗੀ ਹੁੰਦੀ ਯਾਰ ਆ ਵੀ ਹਨਾ ਇੱਦਾਂ ਵੀ ਹੈਗਾ, ਤੇ ਬਟ ਇਹ ਵੀ ਸੰਤੁਸ਼ਟੀ ਵੀ ਆ। ਬਟ ਹੁਣ ਥੋੜੀ ਚੀਜ਼ਾਂ ਵੱਧ ਗਈਆਂ, ਜ਼ਿੰਮੇਵਾਰੀਆਂ ਵੱਧ ਗਈਆਂ ਕਿ ਯਾਰ ਇੰਨਾ ਹੋ ਗਿਆ, ਇੰਨਾ ਹੁਣ ਕਰਨਾ, ਕਿ ਜੇ ਇਹ ਇੱਥੋਂ ਤੱਕ ਜਾ ਸਕਦੇ ਤੇ ਹੋਰ ਅੱਗੇ ਵੀ ਜਾ ਸਕਦੇ ਆ। ਇਹ ਤਾਂ ਕੁਛ ਵੀ ਨਹੀਂਗਾ ਬਾਈ, ਬਹੁਤ ਕੁਛ ਕਰਾਂਗੇ। ਅੱਛਾ, ਇੱਕ ਹੋਰ ਗੱਲ ਤੁਹਾਡੇ ਬਾਰੇ ਸੁਣਿਆ ਵੀ ਜੱਸੀ ਐਕਸ ਮਹਿੰਗਾ ਬਹੁਤ ਹੋ ਗਿਆ ਹੁਣ, ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਿਆ। ਕੋਈ ਗੱਲ ਨਹੀਂ ਭਾਈ, ਆਪਾਂ ਬਸ ਇਦਾਂ ਹੀ ਆ, ਜ਼ਿਆਦਾਤਰ ਤੇ ਆਪਾਂ ਪਿਆਰ ਤੇ ਯਕੀਨ ਕਰਦੇ ਆ, ਕੋਈ ਇਦਾਂ ਚੱਕਰ ਨਹੀਂ। ਕਈ ਵਾਰ ਸਾਰਾ ਕੁਝ ਵੇਖਣਾ ਪੈਂਦਾ। ਕੀ ਬਾਤ ਹੈ ਜੀ, ਨਹੀਂ ਬਿਲਕੁਲ ਸਾਰਾ ਕੁਝ ਦੇਖਣਾ ਪੈਂਦਾ। ਤੇ ਇੱਕ ਆਖਰੀ ਸਵਾਲ ਤੁਹਾਡੇ ਕੋਲੋਂ, ਜਿੱਦਾਂ ਕਿ ਤੁਸੀਂ ਸਟਾਰਟਿੰਗ 'ਚ ਦੱਸਿਆ ਵੀ ਮੈਨੂੰ ਲੱਗਿਆ ਵੀ ਯਾਰ ਗੱਲ ਬਣਨੀ ਨਹੀਂ ਹਨਾ, ਵੀ ਕੰਮ ਖਰਾਬ ਆ ਜਾਂ ਕੁਝ ਦਿਖ ਨਹੀਂ ਰਿਹਾ, ਉਦੋਂ ਫਿਰ ਕਿਸੇ ਨੇ ਕਿੱਥੋਂ ਕੀ ਕਿਉਂਕਿ ਮੈਂ ਨਾ ਤੁਹਾਡੇ ਜਦੋਂ ਫਲੈਟ 'ਚ ਇਸ ਘਰ 'ਚ ਐਂਟਰ ਹੋਇਆ ਤਾਂ ਬਹੁਤ ਮੋਟੀਵੇਸ਼ਨ ਵਾਲੀਆਂ ਚੀਜ਼ਾਂ ਲੱਗੀਆਂ ਦਿਖੀਆਂ, ਖਾਸ ਤੌਰ ਤੇ ਮੈਨੂੰ ਟਾਈਮ ਪੀਸ ਬੜਾ ਪਸੰਦ ਆਇਆ, ਜਿਹਦੇ ਪਿੱਛੇ ਲਿਖਿਆ ਹੋਇਆ ਜੀ ਵਕਤ ਅੱਛਾ ਚੱਲ ਰਿਹਾ, ਤੇ ਟਾਈਮ ਪੀਸ 'ਚ ਇਹ ਲਾਈਨ ਲਿਖੀ ਹੋਈ ਆਪਣੇ ਆਪ 'ਚ, ਤੇ ਹੋਰ ਵੀ ਬਹੁਤ ਪੋਜ਼ਿਟਿਵ ਥਾਟਸ ਮੈਂ ਇਸ ਫਲੈਟ, ਇਹ ਬੜੀ ਮੈਨੂੰ ਪੋਜ਼ਿਟਿਵਿਟੀ ਬਿਲਕੁਲ ਇਹ ਕਿੱਥੋਂ ਮਿਲੀ? ਆਪਣੇ ਆਪ ਹੀ ਆ ਗਈ ਜਾਂ ਕਿਸੇ ਨੇ ਦਿੱਤੀ? ਇਹ ਚੀਜ਼ਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਸ਼ੁਰੂ ਤੋਂ ਹੀ, ਮਤਲਬ ਕਿ ਆਹ ਜਿਹੜੀਆਂ ਚੀਜ਼ਾਂ ਥੋੜ੍ਹੀਆਂ ਅਲੱਗ ਲੱਗਦੀਆਂ ਚੀਜ਼ਾਂ, ਜਿਹਨੂੰ ਵੇਖ ਕੇ, ਕਿਉਂਕਿ ਜਦੋਂ ਬੰਦਾ ਥੋੜਾ ਡੀਮੋਟਿਵ ਹੁੰਦਾ ਨਾ, ਇਹਨਾਂ ਚੀਜ਼ਾਂ ਵੱਲ ਵੇਖਦੇ ਬੰਦਾ ਖੁੱਟ ਜਾਂਦਾ ਯਾਰ। ਕੀ ਬਾਤ ਹੈ, ਕੱਲੀ ਕੰਧ ਤੇ ਬੰਦਾ ਦੇਖਦਾ ਤਾਂ ਕੁਛ ਕਿਆ ਇਦਾਂ ਕਾਫੀ ਲੱਗੀ ਹੋਈ ਹੈ ਸਾਈਡ ਤੇ, ਖੈਰ ਤੁਹਾਨੂੰ ਤਾਂ ਦਿਖਣੀ ਨਹੀਂ। कृपया यहाँ ज्ञान ना बांटे, यहाँ सभी ज्ञानी हैं। मतलब सभी ज्ञानी, मैं नहीं कहता कि मैं ज्ञानी, ਜਿਹੜੇ ਵੀ ਬੈਠੇ ਸਭ ਗਿਆਨੀ। ਸਹੀ ਆ। ਸੋ ਇਹ ਸੀ ਮੇਰੇ ਨਾਲ ਜੱਸੀ ਐਕਸ ਵੀਰਾ, ਜਿਹੜਾ ਕਿ ਬਹੁਤ ਸੋਹਣਾ ਮਿਊਜ਼ਿਕ ਇੰਡਸਟਰੀ 'ਚ ਕੰਮ ਕਰ ਰਹੇ ਨੇ, ਬਹੁਤ ਸੋਹਣੇ ਗਾਣੇ ਅਸੀਂ ਅਕਸਰ ਵੱਡੇ ਸਿੰਗਰਾਂ ਕੋਲੋਂ ਇਹਨਾਂ ਦੇ ਸੁਣਦੇ ਹਾਂ। ਇਹਨਾਂ ਦਾ ਮਿਊਜ਼ਿਕ ਉਹੀ ਅਸਲ 'ਚ ਜਿਹੜਾ ਸਾਡੀਆਂ ਗੱਡੀਆਂ 'ਚ ਵੱਜਦਾ, ਜਿਹੜੇ ਸਾਡੇ ਮਹਿੰਗੇ ਵੂਫਰਾਂ ਨਾਲ ਇਨਸਾਫ ਕਰਦਾ, ਉਹ ਗਾਣੇ ਇਸੇ ਸਟੂਡੀਓ 'ਚ ਬਣਦੇ ਨੇ ਤੇ ਜੱਸੀ ਵੀਰਾ ਬਣਾਉਂਦਾ ਹੈ। ਅੱਛਾ, ਇੱਕ ਹੋਰ ਗੱਲ, ਇਹ ਐਕਸ ਦਾ ਕੀ ਮਤਲਬ ਹੈ ਜੀ? ਇਹ ਵੀ ਦੱਸ ਦਿਓ ਮੈਨੂੰ ਜਾਂਦੇ ਜਾਂਦੇ। ਮੇਰੇ ਐਕਸ ਹੈਗਾ, ਇਹ ਤਿੰਨ ਚਾਰ ਚੀਜ਼ਾਂ ਲਾ ਲਓ, ਦੋ ਤਿੰਨ ਚੀਜ਼ਾਂ ਲਾ ਲਓ। ਇੱਕ ਐਕਸ ਹੈਗਾ ਕਿ ਜਨਰੇਸ਼ਨ ਐਕਸ, 21ਵੀਂ ਸਦੀ। ਇੱਕ ਹੈਗਾ ਐਕਸ ਫੈਕਟਰ। ਹਾਂ, ਕੀ ਬਾਤ ਹੈ, ਸਮਝ ਗਿਆ। ਹਾਂ, ਮਤਲਬ ਇਹ ਚੀਜ਼ਾਂ ਆ, ਹੋਰ ਇਹਦਾ ਕੋਈ ਖਾਸ ਕੀ ਬਾਤ। ਥੋੜਾ ਐਕਸਟ੍ਰੀਮ ਹੋ ਗਿਆ, ਐਕਸ ਲੱਗ ਕੇ ਥੋੜਾ ਜਿਹਾ ਐਕਸਟ੍ਰੀਮ ਹੋ ਜਾਂਦਾ। ਤੇ ਖੈਰ ਹੁਣ ਕੰਮ ਵੀ ਵੀਰਾ ਐਕਸਟ੍ਰੀਮ ਹੀ ਕਰ ਰਿਹਾ, ਬਿਕੋਜ਼ ਜੋ ਵੀ ਗਾਣੇ ਬਣ ਰਹੇ ਨੇ ਉਹ ਵਾਕਈ ਵੱਜਦੇ ਨੇ ਤੇ ਸਾਡੀਆਂ ਗੱਡੀਆਂ 'ਚ ਸਾਨੂੰ ਸੁਣ ਕੇ ਸਵਾਦ ਵੀ ਆਉਂਦਾ ਹੈ। ਸੋ ਜੱਸੀ ਐਕਸ ਵੀਰੇ ਨੂੰ ਤੁਸੀਂ ਨਾ ਸੁਣਿਆ ਸੀ, ਅੱਜ ਦੇਖ ਵੀ ਲਿਆ। ਸੋ ਕੋਈ ਸਵਾਲ ਜਵਾਬ ਹੈਗਾ ਤਾਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਦੱਸ ਸਕਦੇ ਹੋ। ਉਮੀਦ ਹੈ ਕਿ ਉਹ ਜਿਹੜਾ ਜਵਾਬ ਉਹ ਜੱਸੀ ਵੀਰਾ ਤੁਹਾਨੂੰ ਆਪੇ ਦੇ ਦੂਗਾ, ਜਾਂ ਅਸੀਂ ਤੁਹਾਡੇ ਤੱਕ ਜਵਾਬ ਲੈ ਕੇ ਉਹ ਜ਼ਰੂਰ ਪਹੁੰਚਾਵਾਂਗੇ। ਸੋ ਇਹ ਸੀ ਕੁਝ ਖਾਸ ਗੱਲਾਂ ਜੱਸੀ ਐਕਸ ਵੀਰੇ ਦੇ ਨਾਲ, ਜੱਸੀ ਓਏ ਦੇ ਨਾਲ। ਸੋ ਹੋਰ ਜ਼ਿਆਦਾ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਇੰਡੋਜ਼ TV ਆਸਟ੍ਰੇਲੀਆ ਦੇ ਨਾਲ। ਸਤਿ ਸ਼੍ਰੀ ਅਕਾਲ।